ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ ਔਰ ਸਰਕਾਰ ਦੇ ਵੱਲੋਂ ਦਾਅਵੇ ਕਰਨ ਤੋਂ ਬਾਅਦ ਵੀ ਬੇਅਦਬੀਆਂ ਨੂੰ ਲੈ ਕੇ ਸਖਤ ਕਾਨੂੰਨ ਨਾ ਘੜੇ ਜਾਣਾ, ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਸਰਕਾਰ ਜਿਵੇਂ ਚਾਹੁੰਦੀ ਆ ਕਿ ਕਿੰਨਾਂ ਨੂੰ ਰਿਹਾ ਕਰਨਾ, ਕਿੰਨਾਂ ਨੂੰ ਜੇਲ੍ਹਾਂ 'ਚ ਬੰਦ ਰੱਖਣਾ, ਵੀ ਉਸੇ ਮੁਤਾਬਕ ਇਹ ਆਪਣੇ ਸੰਵਿਧਾਨ ਨੂੰ, ਆਪਣੇ ਕਾਨੂੰਨ ਨੂੰ ਉਹ ਤੋੜ ਮਰੋੜ ਲੈਂਦੇ ਆ। ਵੀ ਆਪਣੇ ਮੁਤਾਬਕ ਜਿਹੜਾ ਕਿ ਸਰਕਾਰ ਉਹ ਚਲਾ ਰਹੀ ਆ, ਸਾਰੇ ਸਿਸਟਮ ਨੂੰ ਚਲਾ ਰਹੀ ਆ, ਅਤੇ ਇਹੀ ਕਾਰਨ ਆ ਕਿ ਜਿਹੜਾ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ, ਹਰੇਕ ਖੇਤਰ ਦੇ ਵਿੱਚ ਬੇਇਨਸਾਫੀ ਹੋ ਰਹੀ ਆ। ਅਤੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਕਿ ਸੈਂਕੜੇ ਲੋਕਾਂ ਦੇ ਕਾਤਲ ਜਿਹੜੇ ਆ ਵੀ ਉਹਨਾਂ ਨੂੰ ਅਦਾਲਤਾਂ ਬਰੀ ਕਰ ਦਿੰਦੀਆਂ। ਸ਼ਕਲ ਸੂਰਤ ਬਦਲੀ ਆ ਅਸਲ ਵਿੱਚ ਔਰੰਗਜ਼ੇਬ ਵਾਲੀਆਂ ਨੀਤੀਆਂ ਜਿਹੜੀਆਂ ਕਿ ਉਹ ਇਸ ਵੇਲੇ ਪਹਿਲਾਂ ਉਹ ਔਰੰਗਜ਼ੇਬ ਸੀ ਜਿਹੜਾ ਮੰਦਿਰ ਢਾਉਂਦਾ ਸੀ, ਅਤੇ ਹੁਣ ਦਾ ਔਰੰਗਜ਼ੇਬ ਜਿਹੜਾ ਉਹ ਮਸੀਤਾਂ ਢਾਉਂਦਾ, ਗੁਰਦੁਆਰਿਆਂ 'ਤੇ ਅਟੈਕ ਕਰਦਾ। ਕਈ ਸਦੀਆਂ ਦੀ ਗੁਲਾਮੀ ਤੋਂ ਬਾਅਦ ਜਿਹੜੀ ਆਜ਼ਾਦੀ ਇਹਨਾਂ ਦੇ ਹੱਥ ਆਈ ਆ, ਉਹਦੇ ਵਿੱਚ ਉਹ ਦੂਜੀਆਂ ਕੌਮਾਂ ਨੂੰ ਕੁਚਲਣਾ ਚਾਹੁੰਦੇ ਆ, ਦਬਾ ਕੇ ਰੱਖਣਾ ਚਾਹੁੰਦੇ ਆ। ਅਤੇ ਉਹ ਚਾਹੁੰਦੇ ਆ ਕਿ ਇਸ ਵੇਲੇ ਦੂਜੀਆਂ ਕੌਮਾਂ ਜਿਹੜੀਆਂ ਨੇ, ਭਾਵੇਂ ਉਹ ਸਿੱਖ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਈਸਾਈ ਨੇ, ਉਹ ਉਸੇ ਤਰ੍ਹਾਂ ਸਾਡੀ ਗੁਲਾਮੀ ਕਰਨ ਜਿਵੇਂ ਅਸੀਂ ਹਜ਼ਾਰਾਂ ਸਾਲ ਮੁਗਲਾਂ ਦੀ, ਸ਼ਕਾਂ ਦੀ ਜਾਂ ਹੋਣਾਂ ਦੀ ਗੁਲਾਮੀ ਕਰਦੇ ਰਹੇ ਹਾਂ। ਸਿੱਖ ਕੌਮ ਗੁਲਾਮੀ ਦੇ ਵਿੱਚ ਨਹੀਂ ਰਹਿੰਦੀ। ਇਹ ਜਾਂ ਤਾਂ ਆਜ਼ਾਦ ਹੁੰਦੀ ਆ, ਅਤੇ ਜੇ ਆਜ਼ਾਦ ਨਾ ਹੋਵੇ ਫਿਰ ਬਾਗੀ ਹੁੰਦੀ ਆ। ਹਕੂਮਤਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਤੇ ਸਰਕਾਰ ਦੇ ਕੋਲੋਂ, ਆਵਾਮ ਦੇ ਕੋਲੋਂ ਆਪਣੀ ਗੱਲ ਨੂੰ ਮਨਵਾਉਣ ਵਾਸਤੇ ਕਿਹੜੇ ਅੰਤਲੇ ਕਦਮਾਂ ਦੀ ਲੋੜ ਹੈ? ਜਦੋਂ ਸਰਕਾਰਾਂ ਤੋਂ ਆਪਣੀ ਗੱਲ ਮਨਵਾਉਣੀ ਆ, ਇਹ ਸਾਨੂੰ ਸਮਝਣਾ ਪਊਗਾ ਕਿ ਇਹ ਸੰਘਰਸ਼ ਜਿਹੜੇ ਆ ਇਹ ਸਰਕਾਰ ਵੱਲੋਂ ਤੈਅ ਕੀਤੀਆਂ ਹੱਦਾਂ ਦੇ ਵਿੱਚ ਰਹਿ ਕੇ ਨਹੀਂ ਲੜੇ ਜਾਂਦੇ। ਜੇ ਅਸੀਂ ਸੰਘਰਸ਼ ਲੜਨਾ ਤੇ ਸਾਨੂੰ ਸਰਕਾਰ ਦੀਆਂ ਤੈਅ ਕੀਤੀਆਂ ਹੱਦਾਂ ਜਿਹੜੀਆਂ ਉਹ ਵੀ ਤੋੜਨੀਆਂ ਪੈਣਗੀਆਂ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਲੰਬੇ ਸਮੇਂ ਤੋਂ ਲੱਗਾ ਹੋਇਆ ਹੈ ਅਤੇ ਸਮੇਂ-ਸਮੇਂ 'ਤੇ ਮੋਰਚੇ ਦੇ ਵੱਲੋਂ ਪ੍ਰੋਗਰਾਮ ਵੀ ਦਿੱਤੇ ਜਾਂਦੇ ਨੇ। 26 ਜਨਵਰੀ ਤੋਂ ਬਾਅਦ ਅੱਜ 15 ਅਗਸਤ ਦੀ ਕਾਲ ਸੀ ਔਰ 15 ਅਗਸਤ ਦੀ ਕਾਲ ਨੂੰ ਸਮਰਥਨ ਕਰਨ ਵਾਸਤੇ ਪੰਜਾਬ ਦੀਆਂ ਵੱਡੀਆਂ ਪੰਥਕ ਧਿਰਾਂ ਅਤੇ ਜਿਹੜੀਆਂ ਨਾਨਕਨਾਮ ਲੇਵਾ ਸਿੱਖ ਸੰਗਤਾਂ ਪੁੱਜੀਆਂ ਨੇ। ਮੇਰੇ ਨਾਲ ਭਾਈ ਬਲਜੀਤ ਸਿੰਘ ਖਾਲਸਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ, ਇੰਨਾ ਲੰਬਾ ਸਮਾਂ ਬਤੀਤ ਹੋਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ ਔਰ ਸਰਕਾਰ ਦੇ ਵੱਲੋਂ ਦਾਅਵੇ ਕਰਨ ਤੋਂ ਬਾਅਦ ਵੀ ਬੇਅਦਬੀਆਂ ਨੂੰ ਲੈ ਕੇ ਸਖਤ ਕਾਨੂੰਨ ਨਾ ਘੜੇ ਜਾਣਾ, ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਜੀ? ਇਹਦੇ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਕਿ ਜਿਹੜਾ ਜਿਸ ਮੁੱਦੇ ਦੇ ਉੱਤੇ ਸਰਕਾਰ ਜਿਵੇਂ ਚਾਹੁੰਦੀ ਆ ਕਿ ਕਿੰਨਾਂ ਨੂੰ ਰਿਹਾ ਕਰਨਾ, ਕਿੰਨਾਂ ਨੂੰ ਜੇਲ੍ਹਾਂ 'ਚ ਬੰਦ ਰੱਖਣਾ, ਵੀ ਉਸੇ ਮੁਤਾਬਕ ਇਹ ਆਪਣੇ ਸੰਵਿਧਾਨ ਨੂੰ, ਆਪਣੇ ਕਾਨੂੰਨ ਨੂੰ ਉਹ ਤੋੜ ਮਰੋੜ ਲੈਂਦੇ ਆ। ਬੰਦੀ ਸਿੰਘਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਆਪਣੇ ਬੰਦੇ ਜਿਹੜੇ ਸੀਗੇ, ਕਰਨਲ ਪੁਰੋਹਿਤ ਵਰਗੇ, ਸਾਧਵੀ ਪ੍ਰਗਿਆ ਵਰਗੇ, ਜਿਨ੍ਹਾਂ ਦੇ ਉੱਤੇ ਸਾਬਤ ਹੋ ਚੁੱਕੇ ਸੀਗੇ ਦੋਸ਼ ਬੰਬ ਧਮਾਕਿਆਂ ਦੇ, ਅਤੇ ਇੱਥੋਂ ਤੱਕ ਕਿ ਅਸੀਮਾਨੰਦ ਵਰਗੇ ਇਕਬਾਲ ਕਰ ਚੁੱਕੇ ਸੀਗੇ ਕਿ ਕਈ ਥਾਵਾਂ 'ਤੇ ਜਿਹੜੇ ਮਸਜਿਦਾਂ ਦੇ ਵਿੱਚ ਬੰਬ ਧਮਾਕੇ ਕੀਤੇ, ਮੁਸਲਮਾਨਾਂ ਦੀ ਕਤਲੇਆਮ ਕੀਤੀ, ਸਮਝੌਤਾ ਐਕਸਪ੍ਰੈਸ ਦੇ ਵਿੱਚ ਜਿਹੜੀ ਅੱਗ ਲਾਈ ਗਈ ਬਲਾਸਟ ਕਰਕੇ, ਵੀ ਉਹ ਸਾਰੇ ਇਕਬਾਲ ਕਰਨ ਦੇ ਬਾਵਜੂਦ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ। ਦੂਜੇ ਪਾਸੇ ਆਪਣੇ ਬੰਦੀ ਸਿੰਘ ਜਿਹੜੇ ਆ 30 ਸਾਲ ਦੇ ਕਰੀਬ ਜਿਹੜੇ ਆ ਕਿ ਜੇਲ੍ਹਾਂ ਦੇ ਵਿੱਚ ਬੰਦ ਹੋ ਗਏ। ਜੇ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਤੇ ਅਮਿਤ ਸ਼ਾਹ ਇਹਦਾ ਜਵਾਬ ਦਿੰਦਾ ਕਿ ਕਈ ਤਰ੍ਹਾਂ ਦੀਆਂ ਸਜ਼ਾਵਾਂ ਹੁੰਦੀਆਂ, ਵੀ ਕਈਆਂ ਨੂੰ ਪੂਰੀ ਉਮਰ ਭਰ ਦੇ ਲਈ ਕੈਦ ਰੱਖਣਾ ਹੁੰਦਾ, ਅਤੇ ਕਈਆਂ ਦੀ ਜਿਹੜੀ ਆ ਉਹ ਜਿਹੜੀ ਉਮਰ ਕੈਦ ਜਿਹੜੀ ਉਹ ਪਹਿਲਾਂ ਖਤਮ ਹੋ ਜਾਂਦੀ ਆ। ਇਹ ਅਸਲ ਵਿੱਚ ਇਹਨਾਂ ਦਾ ਨਾ ਆਪਣੇ ਮੁਤਾਬਕ ਹਕੂਮਤ ਹਰੇਕ ਸਿਸਟਮ ਨੂੰ ਆਪਣੀ ਪਾਲਿਸੀ ਦੇ ਮੁਤਾਬਕ ਚਲਾ ਰਹੀ ਆ। ਜਿਵੇਂ ਇਹਦੀ ਮਿਸਾਲ ਆਪਾਂ ਵੇਖੀਏ ਕਿ ਮੇਵਾਤ ਅਤੇ ਹਰਿਆਣੇ ਦੇ ਨੂੰਹ ਦੇ ਵਿੱਚ ਜਿਹੜੇ ਦੰਗੇ ਭੜਕੇ, ਵੀ ਉਹ ਸਪਸ਼ਟ ਸੀਗਾ ਕਿ ਬੜੀ ਸਾਜ਼ਿਸ਼ ਦੇ ਤਹਿਤ ਚੋਣਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਭੜਕਾਏ। ਉਸ ਤੋਂ ਬਾਅਦ ਜਿਵੇਂ ਕਿ ਪਹਿਲਾਂ ਵੀ ਵੇਖਿਆ ਜਾਂਦਾ ਕਿ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ, ਸਿਰਫ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਗਏ, ਉਹਨਾਂ ਦੀਆਂ ਦੁਕਾਨਾਂ ਢਾਈਆਂ ਗਈਆਂ, ਮਕਾਨ ਢਾਏ ਗਏ। ਅਤੇ ਇਹਦਾ ਨੋਟਿਸ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਜਸਟਿਸ ਜਿਹੜੇ ਨੇ, ਸੰਧਾਵਾਲੀਆ ਅਤੇ ਹਰਪ੍ਰੀਤ ਕੌਰ, ਉਹ ਇਹਦਾ ਨੋਟਿਸ ਲੈਂਦੇ ਨੇ, ਇਹਦੇ 'ਤੇ ਰੋਕ ਲਾਉਂਦੇ ਆ।
ਵੀ ਇਹ ਇੱਕ ਕਮਿਊਨਿਟੀ ਦੀ ਜਿਹੜੀ ਆ ਕਿ ਉਹਦੇ 'ਤੇ ਅਟੈਕ ਕੀਤਾ ਜਾ ਰਿਹਾ ਤੇ ਉਹਨਾਂ ਦੋਹਾਂ ਜੱਜਾਂ ਨੂੰ ਹੀ ਬਦਲ ਦਿੱਤਾ ਜਾਂਦਾ। ਕਿਉਂਕਿ ਜਿਹੜੀ ਗੱਲ ਲੋਕਾਂ ਨੂੰ ਉਪਦੇਸ਼ ਇਹ ਦਿੰਦੇ ਕਿ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ, ਪਰ ਜਦੋਂ ਉਹ ਕਾਨੂੰਨ ਇਹਨਾਂ ਦੇ ਵੱਲ ਆਉਂਦਾ ਉਦੋਂ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਿਹੜੇ ਜੱਜ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਜਾਂਦਾ। ਆਪਣੇ ਵਫਾਦਾਰ ਜੱਜ ਜਿਹੜੇ ਨੇ ਉਹ ਉਹਦੀ ਥਾਂ 'ਤੇ ਨਿਯੁਕਤ ਕੀਤੇ ਜਾਂਦੇ ਆ। ਸੁਪਰੀਮ ਕੋਰਟ ਦੇ ਜੱਜ ਨੇ ਜੇ ਕਿਹਾ ਕਿ ਚੋਣ ਕਮਿਸ਼ਨ ਜਿਹੜਾ ਕਿ ਉਹਦੀ ਕਮਿਸ਼ਨਰ ਦੀ ਚੋਣ ਜੇ ਹੋਵੇਗੀ ਤੇ ਉਹ 3 ਮੈਂਬਰ ਕਰਨਗੇ ਕਿ ਪ੍ਰਧਾਨ ਮੰਤਰੀ, ਆਪੋਜੀਸ਼ਨ ਲੀਡਰ ਤੇ ਸੁਪਰੀਮ ਕੋਰਟ ਦਾ ਜੱਜ, ਵੀ ਜਿਹਦੇ ਨਾਲ ਚੋਣ ਕਮਿਸ਼ਨ ਦੀ ਜਿਹੜੀ ਆ ਕਿ ਇੱਕ ਨਿਰਪੱਖਤਾ ਜਿਹੜੀ ਆ ਬਣੀ ਰਹੂਗੀ। ਤੇ ਇਹਨਾਂ ਨੇ ਉਹ ਬਿੱਲ ਲਿਆ ਕੇ ਪਾਰਲੀਮੈਂਟ ਦੇ ਵਿੱਚ ਤੇ ਉਹ ਜਿਹੜਾ ਸੀਗਾ ਇਸ ਤਰ੍ਹਾਂ ਦਾ ਜਿਹੜਾ ਕਿ ਉਹ ਕਰ ਲਿਆ ਕਿ ਉਹਦੇ ਵਿੱਚ 2 ਮੈਂਬਰ ਜਿਹੜੇ ਸਰਕਾਰ ਦੇ ਹੋਣਗੇ ਤੇ ਸੁਪਰੀਮ ਕੋਰਟ ਦਾ ਜੱਜ ਵਿੱਚ ਨਹੀਂ ਹੋਊਗਾ। ਵੀ ਆਪਣੇ ਮੁਤਾਬਕ ਜਿਹੜਾ ਕਿ ਸਰਕਾਰ ਉਹ ਚਲਾ ਰਹੀ ਆ, ਸਾਰੇ ਸਿਸਟਮ ਨੂੰ ਚਲਾ ਰਹੀ ਆ ਤੇ ਇਹੀ ਕਾਰਨ ਆ ਕਿ ਜਿਹੜਾ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ, ਹਰੇਕ ਖੇਤਰ ਦੇ ਵਿੱਚ ਬੇਇਨਸਾਫੀ ਹੋ ਰਹੀ ਆ। ਤੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਕਿ ਸੈਂਕੜੇ ਲੋਕਾਂ ਦੇ ਕਾਤਲ ਜਿਹੜੇ ਆ ਵੀ ਉਹਨਾਂ ਨੂੰ ਅਦਾਲਤਾਂ ਬਰੀ ਕਰ ਦਿੰਦੀਆਂ। ਭਾਈ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਮਜ਼ਹਬਾਂ ਦੇ ਹਿਸਾਬ ਦੇ ਨਾਲ, ਘੱਟ ਗਿਣਤੀਆਂ ਦੇ ਹਿਸਾਬ ਦੇ ਨਾਲ ਲਾਅ ਬਣਾਏ ਜਾਂਦੇ ਨੇ, ਕਾਨੂੰਨ ਜਿਹੜਾ ਲਾਗੂ ਕੀਤੇ ਜਾਂਦੇ ਨੇ, ਕੀ ਲੱਗਦਾ ਫਿਰ ਮਨਸ਼ਾ ਕੀ ਇਹਦੇ ਪਿੱਛੇ? ਮਨਸ਼ਾ ਉਹੀ ਆ ਕਿ ਉਹ ਅਸੀਂ ਔਰੰਗਜ਼ੇਬ ਦਾ ਜਿਹੜਾ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੇ ਪੰਨਿਆਂ ਤੋਂ ਕਿ ਸਿਰਫ ਸ਼ਕਲ ਸੂਰਤ ਬਦਲੀ ਆ, ਅਸਲ ਵਿੱਚ ਔਰੰਗਜ਼ੇਬ ਵਾਲੀਆਂ ਨੀਤੀਆਂ ਜਿਹੜੀਆਂ ਕਿ ਉਹ ਇਸ ਵੇਲੇ ਪਹਿਲਾਂ ਉਹ ਔਰੰਗਜ਼ੇਬ ਸੀ ਜਿਹੜਾ ਮੰਦਿਰ ਢਾਉਂਦਾ ਸੀ ਤੇ ਹੁਣ ਦਾ ਔਰੰਗਜ਼ੇਬ ਜਿਹੜਾ ਉਹ ਮਸੀਤਾਂ ਢਾਉਂਦਾ, ਗੁਰਦੁਆਰਿਆਂ 'ਤੇ ਅਟੈਕ ਕਰਦਾ ਜਾਂ ਚਰਚ ਜਿਹੜੇ ਆ ਉਹ ਢਾਉਂਦਾ। ਵੀ ਪਾਲਿਸੀ ਜਿਹੜੀ ਆ ਇਹ ਅਸਲ ਵਿੱਚ ਇਹ ਇੱਕ ਕਈ ਸਦੀਆਂ ਦੀ ਗੁਲਾਮੀ ਤੋਂ ਬਾਅਦ ਜਿਹੜੀ ਆਜ਼ਾਦੀ ਇਹਨਾਂ ਦੇ ਹੱਥ ਆਈ ਆ, ਉਹਦੇ ਵਿੱਚ ਉਹ ਦੂਜੀਆਂ ਕੌਮਾਂ ਨੂੰ ਕੁਚਲਣਾ ਚਾਹੁੰਦੇ ਆ, ਦਬਾ ਕੇ ਰੱਖਣਾ ਚਾਹੁੰਦੇ ਆ ਤੇ ਜਾਂ ਇਸ ਦੇਸ਼ 'ਚੋਂ ਕੱਢ ਦੇਣਾ ਚਾਹੁੰਦੇ ਆ ਤੇ ਜਾਂ ਖਤਮ ਕਰ ਦੇਣਾ ਚਾਹੁੰਦੇ ਆ। ਸੈਂਕੜੇ ਸਾਲਾਂ ਤੋਂ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਏ ਨੇ ਲੋਕ, ਫਿਰ ਉਸੇ ਚੀਜ਼ਾਂ ਦੇ ਵੱਲੇ ਕੀਤਾ ਜਾ ਰਿਹਾ। ਬਿਲਕੁਲ, ਉਹ ਅਸਲ ਵਿੱਚ ਜਿਹੜੀ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਨਮੋਸ਼ੀ ਉਹਨਾਂ ਲਈ ਭਰੀ ਪਈ ਆ ਕਿ ਹਜ਼ਾਰਾਂ ਸਾਲ ਉਹ ਗੁਲਾਮੀ ਕੀਤੀ ਉਹਨਾਂ ਨੇ ਤੇ ਉਹ ਗੁਲਾਮੀ ਹਟਾਉਂਦਿਆਂ ਉਹਨਾਂ ਨੇ ਕਦੇ ਵੀ ਵਿਰੋਧ ਕਰਨ ਦੀ ਹਿੰਮਤ ਤੱਕ ਨਹੀਂ ਕੀਤੀ। ਤੇ ਉਹ ਚਾਹੁੰਦੇ ਆ ਕਿ ਇਸ ਵੇਲੇ ਦੂਜੀਆਂ ਕੌਮਾਂ ਜਿਹੜੀਆਂ ਨੇ, ਭਾਵੇਂ ਉਹ ਸਿੱਖ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਈਸਾਈ ਨੇ, ਉਹ ਉਸੇ ਤਰ੍ਹਾਂ ਸਾਡੀ ਗੁਲਾਮੀ ਕਰਨ ਜਿਵੇਂ ਅਸੀਂ ਹਜ਼ਾਰਾਂ ਸਾਲ ਮੁਗਲਾਂ ਦੀ, ਸ਼ਕਾਂ ਦੀ ਜਾਂ ਹੋਣਾਂ ਦੀ ਗੁਲਾਮੀ ਕਰਦੇ ਰਹੇ ਹਾਂ। ਪਰ ਇਹ ਕੌਮਾਂ ਦੀ ਫਿਤਰਤ ਜਿਹੜੀ ਆ ਉਹ ਵੱਖੋ ਵੱਖ ਹੁੰਦੀ ਆ। ਸਿੱਖਾਂ ਨੇ ਜਦੋਂ ਤੋਂ ਸਿੱਖ ਕੌਮ ਦਾ ਜਨਮ ਹੋਇਆ, ਇਹ ਗੁਰੂ ਸਾਹਿਬ ਨੇ ਗੁੜਤੀ ਜਿਹੜੀ ਆ ਉਹੀ ਦਿੱਤੀ ਆ ਕਿ ਸਿੱਖ ਕੌਮ ਗੁਲਾਮੀ ਦੇ ਵਿੱਚ ਨਹੀਂ ਰਹਿੰਦੀ। ਇਹ ਜਾਂ ਤੇ ਆਜ਼ਾਦ ਹੁੰਦੀ ਆ ਤੇ ਜੇ ਆਜ਼ਾਦ ਨਾ ਹੋਵੇ ਫਿਰ ਬਾਗੀ ਹੁੰਦੀ ਆ। ਤੇ ਉਹ ਚਾਹੁੰਦੇ ਆ ਕਿ ਉਸੇ ਤਰੀਕੇ ਨਾਲ ਜਿਵੇਂ ਕਿ ਹਿੰਦੂ ਕੌਮ ਜਿਹੜੀ ਆ ਮੁਗਲਾਂ ਦੀ ਗੁਲਾਮੀ ਕਰਦੀ ਰਹੀ, ਉਹਨਾਂ ਦੇ ਤਲਵੇ ਚੱਟਦੀ ਰਹੀ, ਵੀ ਉਸੇ ਤਰੀਕੇ ਦੇ ਨਾਲ ਇਹ ਸਾਡੀ ਗੁਲਾਮੀ ਕਰਨ। ਪਰ ਇਹ ਜਿਹੜਾ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਹੋ ਨਹੀਂ ਸਕਦਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੇ ਉੱਭਰਦੇ ਚਿਹਰੇ ਸੀ ਉਹਨਾਂ ਨੂੰ ਪੋਲੀਟਿਕਸ ਦੇ ਵਿੱਚ ਲਿਆਂਦਾ ਗਿਆ। ਪੋਲੀਟਿਕਸ ਦੇ ਵਿੱਚ ਲਿਆਉਣ ਤੋਂ ਬਾਅਦ ਉਹਨਾਂ ਚਿਹਰਿਆਂ ਦੀ ਵਰਤੋਂ ਕੀਤੀ ਗਈ, ਮੋਹਰੇ ਬਣਾ ਕੇ ਉਹਨਾਂ ਨੂੰ ਵਰਤਿਆ ਗਿਆ। ਕੀ ਲੱਗਦਾ ਕਿ ਖਾਸ ਕਰ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਮੋਹਰਿਆਂ ਤੋਂ ਨਿਜਾਤ ਕਦੋਂ ਪਾਉਣਗੇ? ਇਹ ਅਸਲ ਵਿੱਚ ਸਾਡੀ ਕੌਮ ਦੀ ਬਦਕਿਸਮਤੀ ਆ ਕਿ ਅਸੀਂ ਸਿਧਾਂਤ ਦੀ ਬਜਾਏ ਜਦੋਂ ਸ਼ਖਸੀਅਤਾਂ ਦੇ ਪਿੱਛੇ ਲੱਗ ਜਾਂਦੇ ਹਾਂ। ਕਿਉਂਕਿ ਜੇ ਅਸੀਂ ਸਿਧਾਂਤ ਨਾਲ ਜੁੜਾਂਗੇ ਤੇ ਉਸ ਸਿਧਾਂਤ ਦੇ ਉੱਤੇ ਜਿਹੜਾ ਵੀ ਖੜਾ ਉਹਦੇ ਨਾਲ ਅਸੀਂ ਚੱਲਾਂਗੇ। ਜੇ ਉਹ ਸਿਧਾਂਤ ਤੋਂ ਤਿੜਕਦਾ ਤੇ ਉਹ ਲਾਂਭੇ ਹੋ ਜਾਊਗਾ ਸਾਡੇ ਕੌਮੀ ਕਾਫਲੇ ਤੇ ਉਹਦਾ ਕੋਈ ਅਸਰ ਨਹੀਂ ਹੋਊਗਾ। ਜਦੋਂ ਅਸੀਂ ਸਿਧਾਂਤ ਦੀ ਬਜਾਏ ਸ਼ਖਸੀਅਤਾਂ ਦੇ ਗੁਲਾਮ ਬਣ ਜਾਂਦੇ ਹਾਂ, ਉਸ ਵੇਲੇ ਕੋਈ ਵੀ ਜਿਹੜੀ ਆ ਕਿ ਸ਼ਖਸੀਅਤ ਕਿਸੇ ਮੌਕੇ ਹਕੂਮਤਾਂ ਵੱਲੋਂ ਖਰੀਦੀ ਵੀ ਜਾ ਸਕਦੀ ਆ, ਡਰਾਈ ਵੀ ਜਾ ਸਕਦੀ ਆ। ਤੇ ਜੇ ਅਸੀਂ ਸਿਧਾਂਤ ਦੇ ਉੱਤੇ ਜਿਹੜਾ ਸਿਧਾਂਤ 'ਤੇ ਚੱਲ ਰਿਹਾ ਅਸੀਂ ਉਹਦੇ ਨਾਲ ਆ ਤੇ ਫਿਰ ਮੇਰੇ ਖਿਆਲ ਸਾਡਾ ਸੰਘਰਸ਼ ਜਿਹੜਾ ਇਹਦੇ ਵਿੱਚ ਕੋਈ ਵੀ ਖੜੋਤ ਨਹੀਂ ਆਊਗੀ, ਕੋਈ ਵੀ ਰੁਕਾਵਟ ਨਹੀਂ ਆਊਗੀ ਤੇ ਇਹ ਮੰਜ਼ਿਲ ਜਿਹੜੀ ਆ ਸਾਡੀ ਹੈ ਤੇ ਕੌਮੀ ਆਜ਼ਾਦੀ ਦੀ। ਤੇ ਕੌਮੀ ਆਜ਼ਾਦੀ ਤੱਕ ਜਿਹੜਾ ਕਿ ਅਸੀਂ ਇੱਕ ਉਸੇ ਤਰੀਕੇ ਦੇ ਨਾਲ ਸੰਘਰਸ਼ ਲੜਾਂਗੇ ਤੇ ਸੰਘਰਸ਼ ਫਤਿਹ ਕਰਾਂਗੇ ਜਿਵੇਂ ਅਸੀਂ 18ਵੀਂ ਸਦੀ ਦਾ ਆਪਣਾ ਇਤਿਹਾਸ ਪੜ੍ਹਦੇ ਹਾਂ। ਖਾਲਸਾ ਜੀ, ਅੰਤਲਾ ਸਵਾਲ ਹੈ, ਜਿਹੜੇ ਨਿਸ਼ਾਨੇ ਨੂੰ ਲੈ ਕੇ
ਕੌਮ ਮੋਰਚੇ ਲਾਉਂਦੀ ਹੈ, ਮੋਰਚਿਆਂ ਦੇ ਵਿੱਚ ਕੌਮ ਵੱਡਾ ਸਮਰਥਨ ਕਰਦੀ ਹੈ। ਅੱਜ ਕਹਿ ਸਕਦੇ ਹਾਂ ਕਿ ਮੇਰੇ ਮੁਤਾਬਕ 95ਵੇਂ ਮੋਰਚੇ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਦੇ ਨਜ਼ਰ ਆ ਰਹੇ ਹਾਂ। ਕੀ ਲੱਗਦਾ ਕਿ ਗੱਲ ਨੂੰ ਕਿਨਾਰੇ ਲਾਉਣ ਵਾਸਤੇ, ਹਕੂਮਤਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਤੇ ਸਰਕਾਰ ਦੇ ਕੋਲੋਂ, ਆਵਾਮ ਦੇ ਕੋਲੋਂ ਆਪਣੀ ਗੱਲ ਨੂੰ ਮਨਵਾਉਣ ਵਾਸਤੇ ਕਿਹੜੇ ਅੰਤਲੇ ਕਦਮਾਂ ਦੀ ਲੋੜ ਹੈ? ਜੇ ਅਸੀਂ ਗੱਲ ਕਰੀਏ ਕਿ ਜਦੋਂ ਸਰਕਾਰਾਂ ਤੋਂ ਆਪਣੀ ਗੱਲ ਮਨਵਾਉਣੀ ਆ ਤੇ ਫਿਰ ਇਹ ਸਾਨੂੰ ਸਮਝਣਾ ਪਊਗਾ ਕਿ ਇਹ ਸੰਘਰਸ਼ ਜਿਹੜੇ ਆ ਇਹ ਸਰਕਾਰ ਵੱਲੋਂ ਤੈਅ ਕੀਤੀਆਂ ਹੱਦਾਂ ਦੇ ਵਿੱਚ ਰਹਿ ਕੇ ਨਹੀਂ ਲੜੇ ਜਾਂਦੇ। ਜੇ ਅਸੀਂ ਸੰਘਰਸ਼ ਲੜਨਾ ਤੇ ਸਾਨੂੰ ਸਰਕਾਰ ਦੀਆਂ ਤੈਅ ਕੀਤੀਆਂ ਹੱਦਾਂ ਜਿਹੜੀਆਂ ਉਹ ਵੀ ਤੋੜਨੀਆਂ ਪੈਣਗੀਆਂ। ਤੇ ਸਾਡਾ ਕੋਈ ਵੀ ਸੰਘਰਸ਼ ਹੁੰਦਾ ਉਹ ਸਰਕਾਰ ਹੀ ਸਾਡਾ ਰੂਟ ਤੈਅ ਕਰ ਦਿੰਦੀ ਹੈ ਕਿ ਤੁਸੀਂ ਬਸ ਇੱਥੇ ਜਿਹੜਾ ਰਹਿਣਾ, ਇਸ ਤੋਂ ਅੱਗੇ ਨਹੀਂ ਜਾਣਾ, ਤੁਸੀਂ ਇੱਧਰ ਨੂੰ ਨਹੀਂ ਜਾਣਾ, ਤੁਸੀਂ ਇੱਧਰ ਨੂੰ ਜਾਣਾ। ਵੀ ਜਦੋਂ ਤੱਕ ਅਸੀਂ ਸਰਕਾਰ ਵੱਲੋਂ ਤੈਅ ਕੀਤੇ ਰੂਟ ਤੇ ਚੱਲਾਂਗੇ ਜਾਂ ਸਰਕਾਰ ਦੀਆਂ ਹੱਦਾਂ ਦੇ ਵਿੱਚ ਰਵਾਂਗੇ, ਉਦੋਂ ਤੱਕ ਅਸੀਂ ਇਸ ਸੰਘਰਸ਼ ਦੇ ਵਿੱਚ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੇ ਤੇ ਨਾ ਹੀ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਪੈਣਾ। ਜੇ ਅਸੀਂ ਸੰਘਰਸ਼ ਲੜਨਾ, ਸਰਕਾਰ ਨੂੰ ਝੁਕਾਉਣਾ, ਤੇ ਫਿਰ ਸਰਕਾਰ ਦੀਆਂ ਤੈਅ ਕੀਤੀਆਂ ਹੱਦਾਂ ਜਿਹੜੀਆਂ ਉਹ ਤੋੜਨੀਆਂ ਪੈਣਗੀਆਂ, ਤਾਂ ਹੀ ਅਸੀਂ ਸੰਘਰਸ਼ ਜਿਹੜਾ ਉਹ ਕਿਸੇ ਪਾਸੇ ਲਾ ਸਕਾਂਗੇ। ਭਾਈ ਬਲਜੀਤ ਸਿੰਘ ਖਾਲਸਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਦੇ ਬਾਰੇ ਜਿੱਥੇ ਆਪਣਾ ਪ੍ਰਤੀਕਰਮ ਰੱਖਿਆ ਹੈ ਔਰ ਮੌਜੂਦਾ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸ ਦੇ ਬਾਬਤ ਵੀ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।